ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਸ਼ਾਮ ਦੇ ਬੁਲਟਨ ਦੇ ਵਿੱਚ ਤੁਹਾਡਾ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਇਹਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਤੁਹਾਡੇ ਲਈ ਆਪਾਂ ਸ਼ਾਮ ਦਾ ਮਾਰਚ ਪਹਿਲੀ ਦਾ ਜਿਹੜਾ ਆ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਲੈ ਸਕਦੇ ਹੋ। ਐਗਰੀਕਲਚਰ ਲੋਨ, ਕਮਰਸ਼ੀਅਲ ਲੋਨ, ਘਰਾਂ ਦੇ ਲੋਨ ਜਾਂ ਰੀਫਾਈਨੈਂਸ ਦੇ ਲਈ ਅੱਜ ਹੀ ਮੋਹਨ ਚੀਮਾ ਹੁਣਾਂ ਨੂੰ ਕਾਲ ਕਰੋ 559-905-2575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜੇ ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਗਵਰਨਰ ਗੈਬਨ ਨਿਊਸਮ ਜਿਹੜੇ ਸਾਡੇ ਕੈਲੀਫੋਰਨੀਆ ਦੇ ਆ, ਉਹ ਕਹਿੰਦੇ ਆ ਵੀ ਮੈਂ ਜਿਹੜੀ ਡੀਲ ਆ ਸਕੂਲ ਟੀਚਰ ਦੇ ਸੰਬੰਧ ਦੇ ਵਿੱਚ ਉਹ ਬਣਾ ਲਈ ਹੈਗੀ ਆ। $2 ਬਿਲੀਅਨ ਜਿਹੜੇ ਇਨਸੈਂਟਿਵ ਦਿੱਤਾ ਜਾਊਗਾ ਜਿਹੜੇ ਸਕੂਲ ਆ ਉਹਨਾਂ ਨੂੰ ਖੋਲ੍ਹਣ ਦੇ ਲਈ। ਜਿਹੜਾ ਡਿਟੇਲਡ ਅਸੈਂਬਲੀ ਬਿੱਲ 86 ਆ, ਇਹਦੇ ਵਿੱਚ ਜਿਹੜੀ ਪੂਰੀ ਇਨਫੋਰਮੇਸ਼ਨ, ਜਿਹੜੀ ਫਾਈਨੈਂਸ਼ੀਅਲ ਇਨਸੈਂਟਿਵ ਕਿੱਦਾਂ ਸਕੂਲ ਡਿਸਟ੍ਰਿਕਟ ਨੂੰ ਦੇਣਾ ਹੈਗਾ ਆ, ਤਾਂ ਕਿ ਆਉਣ ਵਾਲੇ ਮਹੀਨੇ 'ਚ ਜਾਂ ਇਸੇ ਮਹੀਨੇ 'ਚ ਜਿਹੜੀ ਕਰੋਨਾ ਵਾਇਰਸ ਦੇ ਕਰਕੇ ਸਕੂਲ ਬੰਦ ਹੋਏ ਸੀ ਉਹਨਾਂ ਨੂੰ ਦੁਬਾਰਾ ਖੋਲ੍ਹਿਆ ਜਾ ਸਕੇ। ਅਤੇ ਸਕੂਲ ਦੇ ਜਿਹੜੇ ਟੀਚਰਸ ਆ ਉਹਨਾਂ ਨੂੰ ਵੀ ਜਿਹੜਾ ਆ ਕਰੋਨਾ ਵਾਇਰਸ ਦੇ ਵੈਕਸੀਨ ਜਿਹੜੇ ਆ ਕਹਿੰਦੇ ਦਿੱਤੇ ਜਾਣਗੇ। 75,000 ਦੇ ਕਰੀਬ ਵੀਕਲੀ ਜਿਹੜੀਆਂ ਵੈਕਸੀਨ ਆ ਡੋਜ਼ਸ, ਉਹ ਆਲਰੇਡੀ ਨਿਊਸਮ ਐਡਮਿਨਿਸਟ੍ਰੇਸ਼ਨ ਨੇ ਵਾਅਦਾ ਕਰ ਲਿਆ ਹੈਗਾ ਆ, ਉਹਨਾਂ ਦੇ ਕੋਲ ਪਹੁੰਚਣੀਆਂ ਸ਼ੁਰੂ ਹੋ ਜਾਊਗੀਆਂ। ਜੀ ਜੀ ਬਿਲਕੁਲ। ਰੋਲ ਆਊਟ ਇਨਫੈਕਟ ਕਹਿੰਦੇ ਵੀ ਆਲਰੇਡੀ ਅੱਜ ਤੋਂ ਜਿਹੜੀ ਉਸਦੀ ਉਹ ਸ਼ੁਰੂ ਹੋ ਚੁੱਕੀ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਨਾਲ ਜਿਹੜਾ ਫਰਕ ਰਵੇ। ਅਤੇ ਹਰਜੋਤ ਸਿੰਘ ਜੀ, ਇਸ ਦਾ ਓਵਰਆਲ ਇਕਨੋਮਿਕ ਤੌਰ ਦੇ ਉੱਤੇ ਅੱਜ ਬੈਟਰ ਜਿਹੜਾ ਉਹ ਅਸਰ ਰਿਹਾ, ਉਹ ਆਪਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਟਾਕਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਉਹ ਸਾਂਝੀ ਕਰਾਂਗੇ। ਉੱਧਰ ਜੌਨਸਨ ਐਂਡ ਜੌਨਸਨ ਨੇ ਇਸ ਕੋਵਿਡ ਵੈਕਸੀਨ ਦੇ ਬਾਰੇ ਜਿਹੜਾ ਉਹ ਦੱਸਿਆ ਆ। ਇਨਫੈਕਟ CDC ਨੇ ਜਿਹੜਾ ਇਹ ਕਿਹਾ ਆ, ਕਹਿੰਦੇ ਜਿਨ੍ਹਾਂ ਲੋਕਾਂ ਨੂੰ ਫਾਈਜ਼ਰ ਜਾਂ ਮੋਡਰਨਾ ਦੀ ਵੈਕਸੀਨ ਤੋਂ ਅਲਰਜਿਕ ਰਿਐਕਸ਼ਨ ਹੋਇਆ ਸੀ, ਇਹ ਜਿਹੜੀ ਕੋਵਿਡ ਦੀ ਵੈਕਸੀਨ ਜੌਨਸਨ ਐਂਡ ਜੌਨਸਨ ਦੀ ਆ, ਉਹ ਉਹਨਾਂ ਦੇ ਲਈ ਠੀਕ ਰਹੇਗੀ। ਸੋ ਇਹ ਜਿਹੜਾ CDC ਨੇ ਅੱਜ ਇਸ ਦੀ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਹੈਗੀ ਆ। ਇਹ ਸਭ ਤੋਂ ਇਸ ਦੀ ਚੀਜ਼ ਬਾਕੀ ਦੇ ਮੁਕਾਬਲੇ ਡਿਫਰੈਂਟ ਇਹ ਆ ਵੀ ਇਸ ਦਾ ਸਿਰਫ ਸਿੰਗਲ ਸ਼ਾਟ ਹੈਗਾ ਹੈ। ਬਾਰ-ਬਾਰ ਇਸ ਲਈ ਇਸ ਦੇ ਉੱਤੇ ਤਰਜੀਹ ਜਿਹੜੀ ਉਹ ਦਿੱਤੀ ਜਾ ਰਹੀ ਆ ਵੀ ਇਹਦੇ ਨਾਲ ਲੋਕਾਂ ਦਾ ਟੀਕਾਕਰਨ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਹੋ ਸਕਦਾ, ਜਿਹੜਾ ਪੂਰਨ ਟੀਕਾਕਰਨ ਜਿਹੜਾ ਆਪਾਂ ਕਹਿ ਸਕਦੇ ਹਾਂ। ਕਿਉਂਕਿ ਜਿੱਦਾਂ ਮੋਡਰਨਾ ਜਾਂ ਫਾਈਜ਼ਰ ਦੇ ਲਈ 3 ਮਹੀਨੇ ਜਾਂ 3 ਹਫ਼ਤੇ ਜਾਂ 1 ਮਹੀਨੇ ਬਾਅਦ ਦੂਜਾ ਜਿਹੜਾ ਟੀਕਾ ਆ ਉਸ ਦਾ ਲੱਗਦਾ ਹੈ, ਅਤੇ ਫਿਰ ਹੀ ਉਸ ਨੂੰ ਜਿਹੜਾ ਪ੍ਰਭਾਵਸ਼ਾਲੀ ਜਿਹੜਾ ਉਹ ਪੂਰਨ ਤੌਰ ਦੇ ਉੱਤੇ ਮੰਨਿਆ ਜਾਂਦਾ ਆ। ਸੋ ਇਸ ਦੀ ਕਾਫੀ ਵੱਧ ਡਿਮਾਂਡ ਜਿਹੜੀ ਆ ਉਹ ਰਹਿਣ ਵਾਲੀ ਹੈਗੀ ਆ, ਅਤੇ ਦੇਖਦੇ ਹਾਂ ਵੀ ਅਮਰੀਕਾ ਦੇ ਵਿੱਚ ਆਮ ਲੋਕਾਂ ਤੱਕ ਇਸ ਨੂੰ ਕਿੱਡੀ ਜਲਦੀ ਜਿਹੜਾ ਆ ਉਹ ਪਹੁੰਚਾਇਆ ਜਾ ਸਕੇਗਾ। ਅਗਲੀ ਖਬਰ ਜਿਹੜੀ ਆ ਐਂਡਰਿਊ ਕੋਮੋ ਜਿਹੜੇ ਗਵਰਨਰ ਆ ਨਿਊਯਾਰਕ ਦੇ, ਉਹਨਾਂ ਦੇ ਸੰਬੰਧ ਦੇ ਵਿੱਚ 2 ਬੀਬੀਆਂ ਨੇ ਉਹਦੇ ਉੱਤੇ ਚਾਰਜ ਲਾਏ ਆ ਵੀ ਜਿਹੜਾ ਸੈਕਸ਼ੂਅਲੀ ਹਰਾਸਮੈਂਟ ਕੀਤੀ ਆ। ਅਤੇ ਇੱਕ ਜਿਹੜੀ ਲੇਡੀ ਆ ਉਹ ਕਹਿੰਦੇ ਆ ਵੀ ਹੋਰ ਵੀ ਜੇ ਕਿਸੇ ਜਿਹੜੀ ਆ ਲੇਡੀ ਦੇ ਨਾਲ ਗਵਰਨਰ ਵੱਲੋਂ ਇੱਦਾਂ ਦਾ ਬਿਹੇਵੀਅਰ ਜਿਹੜਾ ਕੀਤਾ ਗਿਆ ਅਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਆ। ਉਹ ਕਹਿੰਦੇ ਵੀ ਗਵਰਨਰ ਦਾ ਬਿਹੇਵੀਅਰ ਪ੍ਰੀਡੇਟਰੀ ਬਿਹੇਵੀਅਰ ਹੈਗਾ ਆ,
ਤੇ ਦੂਸਰੇ ਪਾਸੇ ਨਿਊਯਾਰਕ ਦੇ ਗਵਰਨਰ ਐਂਡਰਿਊ ਕਿਊਮੋ ਨੇ ਇਹ ਕਿਹਾ ਆ ਵੀ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਉਹ ਜਿਹੜੀ ਆਪਣੀ ਇੰਡੀਪੈਂਡੈਂਟ ਇਨਕੁਆਇਰੀ ਕਰ ਲੈਣ ਜਿਹੜੇ 2 ਬੀਬੀਆਂ ਨੇ ਜਿਨ੍ਹਾਂ ਨੇ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਹੈਗੇ ਆ। ਸੋ ਲਟੀਸੀਆ ਜੇਮਸ ਨਿਊਯਾਰਕ ਦੀ ਅਟਾਰਨੀ ਜਨਰਲ ਹੈਗੀ ਆ। ਸੋ ਉਹਨਾਂ ਨੇ ਵੀ ਕਿਹਾ ਵੀ ਮੈਂ ਦੋਨਾਂ ਜਿਹੜੀਆਂ ਲੇਡੀਜ਼ ਆ ਇਹਨਾਂ ਦੇ ਨਾਲ ਵੀ ਕੰਟੈਕਟ ਕਰੂੰਗੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, DC ਦੇ ਨੈਸ਼ਨਲ ਗਾਰਡਸ ਦੇ ਜਿਹੜੇ ਕਮਾਂਡਰ ਆ ਉਹਨਾਂ ਨੂੰ ਕੈਪੀਟਲ ਅਟੈਕ ਦੀ ਜਿਹੜੀ ਹੀਅਰਿੰਗ ਚੱਲ ਰਹੀ ਆ ਉਸ ਦੇ ਵਿੱਚ ਬਤੌਰ ਗਵਾਹ ਦੇ ਵਜੋਂ ਕਹਿੰਦੇ ਆ ਉਹ ਸੱਦਿਆ ਜਾਵੇਗਾ ਅਤੇ ਉਹ ਉੱਥੇ ਆਪਣੇ ਸਵਾਲਾਂ ਦੇ ਜਵਾਬ ਦੇਣਗੇ, ਟੈਸਟੀਫਾਈ ਇਹ ਕਰਨਗੇ। ਇਨਵੈਸਟੀਗੇਸ਼ਨ ਕਾਂਗਰੈਸ਼ਨਲ ਅਫੀਸ਼ੀਅਲਸ ਦੇ ਦੁਆਰਾ ਜਿਹੜੀ ਆ ਉਹ ਚੱਲ ਰਹੀ ਆ। ਕਹਿੰਦੇ ਵੀ ਇਹ ਪੂਰੀ ਜਾਂਚ ਕਰਦਿਆਂ ਨੂੰ 1 ਸਾਲ ਤੱਕ ਦਾ ਸਮਾਂ ਜਿਹੜਾ ਆ ਉਹ ਲੱਗ ਸਕਦਾ ਹੈਗਾ ਆ ਅਤੇ ਕਹਿੰਦੇ ਕਾਫੀ ਫਾਰ ਰੀਚਿੰਗ ਜਿਹੜੀਆਂ ਇਹ ਜਿਹੜੇ ਆ ਜਾਂਚ ਆ ਉਹ ਕਰ ਰਹੇ ਆ। ਕਈ ਤਰੀਕੇ ਦੀ ਰਿਕੁਐਸਟ ਕਰ ਰਹੇ ਨੇ, ਇਨਫੋਰਮੇਸ਼ਨ ਦੀ ਜਾਣਕਾਰੀ ਜਿਹੜੀ ਆ ਉਹ ਇਕੱਤਰ ਕਰਨ ਦੇ ਲਈ ਵੱਖ-ਵੱਖ ਜਿਹੜੀਆਂ ਏਜੰਸੀਆਂ ਆ ਅਤੇ ਡਿਪਾਰਟਮੈਂਟਸ ਆ ਉਹਨਾਂ ਦੇ ਦੁਆਰਾ। ਨਿਊਜ਼ ਮੀਡੀਆ ਨੂੰ ਦਿੱਤੀ ਗਈ ਜਿਹੜੀ ਵਿਟਨਸ ਲਿਸਟ ਆ ਉਸ ਦੇ ਵਿੱਚ ਜਿਹੜੇ ਡਿਫੈਂਸ ਡਿਪਾਰਟਮੈਂਟ ਦੇ ਸੀਨੀਅਰ ਸਿਵਿਲੀਅਨ ਅਫੀਸ਼ੀਅਲ ਜਿਹੜੇ ਹੈਗੇ ਆ ਉਹਨਾਂ ਨੂੰ, FBI ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਉਹ ਰੱਖਿਆ ਗਿਆ ਆ ਅਤੇ ਨਾਲ ਹੀ DC ਦੇ ਜਿਹੜੇ ਨੈਸ਼ਨਲ ਗਾਰਡ ਦੇ ਕਮਾਂਡਿੰਗ ਜਨਰਲ ਜਿਹੜੇ ਆ ਮੇਜਰ ਜਨਰਲ ਵਿਲੀਅਮ ਵਾਕਰ ਉਹਨਾਂ ਦਾ ਵੀ ਨਾਮ ਇਸ ਲਿਸਟ ਦੇ ਵਿੱਚ ਸ਼ਾਮਲ ਸੀਗਾ। ਕੱਲ੍ਹ CPAC ਦੀ ਜਿਹੜੀ ਆ ਕਰ ਰਹੇ ਜਿਹੜੇ ਉਹਨਾਂ ਨੇ ਸਪੀਚ ਦਿੱਤੀ ਸੀਗੀ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਨੇ, ਉਹਨਾਂ ਨੇ ਕਿਹਾ ਸੀਗਾ ਵੀ ਮੈਂ 10,000 ਜਿਹੜੇ ਆ ਫੌਜੀ ਨੈਸ਼ਨਲ ਗਾਰਡ ਆ ਉਹ ਘੱਲਣ ਦੀ ਜਿਹੜੀ ਉੱਥੇ ਗੱਲ ਕੀਤੀ ਸੀ। ਪਰ ਜਿੱਦਾਂ ਦੀਆਂ ਆਪਾਂ ਨੂੰ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ ਉਸ ਦੇ ਵਿੱਚ ਹੋਰ ਕਈ ਗੱਲਾਂ ਜਿਹੜੀਆਂ ਆ ਇਸ ਦੇ ਉਲਟ ਜਿਹੜੀਆਂ ਆ ਉਹ ਸਾਹਮਣੇ ਆਈਆਂ ਸੀਗੀਆਂ। ਸੋ ਹੁਣ ਦੇਖਦੇ ਹਾਂ ਵੀ ਇਸ ਜਾਂਚ ਦੇ ਵਿੱਚ ਅਖੀਰ ਤੱਕ ਜਿਹੜਾ ਉਹ ਕੀ ਸਾਬਤ ਜਿਹੜਾ ਹੁੰਦਾ ਆ। ਯਾਦ ਹੋਣਾ ਆ ਵੀ ਜਦੋਂ 6 ਜਨਵਰੀ ਦਾ ਇਹ ਹਮਲਾ ਹੋਇਆ ਸੀ ਨੈਸ਼ਨਲ ਕੈਪੀਟਲ ਦੇ ਵਿੱਚ, ਕੈਪੀਟਲ ਬਿਲਡਿੰਗ ਦੇ ਵਿੱਚ, ਉਸ ਟਾਈਮ ਦੇ ਉੱਤੇ ਕੁਛ ਕੰਜ਼ਰਵੇਟਿਵ ਜਿਹੜੇ ਕੋਮੈਂਟੇਟਰ ਅਤੇ ਕੁਛ ਜਿਹੜੇ ਲਾਅ ਮੇਕਰਸ ਆ ਉਹਨਾਂ ਨੇ ਇਸ ਨੂੰ ਐਂਟੀਫਾ ਦੇ ਨਾਲ ਜੋੜ ਕੇ ਜਿਹੜਾ ਆ ਉਹ ਪੇਸ਼ ਕੀਤਾ ਸੀ, ਜਿਸ ਨੂੰ ਬਾਅਦ ਦੇ ਵਿੱਚ ਉਸ ਗੱਲ ਨੂੰ ਰੱਦ ਕਰ ਦਿੱਤਾ ਗਿਆ ਸੀਗਾ। ਅਤੇ ਹੁਣ ਕਈ ਕੰਜ਼ਰਵੇਟਿਵ ਇਸ ਚੀਜ਼ ਦੇ ਉੱਤੇ ਹੱਸ ਰਹੇ ਆ ਵੀ ਅਜੇ ਵੀ ਇਸ ਚੀਜ਼ ਨੂੰ ਗੱਲ ਦੀ ਜਿਹੜੀ ਆ ਉਹ ਪਿੱਛੇ ਨਹੀਂ ਹਟ ਰਹੇ। ਜਿੱਦਾਂ ਕੱਲ੍ਹ ਫਿਰ ਟਰੰਪ ਹੋਣਾ ਨੇ ਜਿਹੜਾ ਉਹ ਆਖਿਆ ਸੀਗਾ ਵੀ ਨਹੀਂ ਮੇਰੇ ਤੋਂ ਇਲੈਕਸ਼ਨ ਜਿਹੜੀ ਇੱਕ ਹਿਸਾਬ ਦੇ ਨਾਲ ਖੋਲ੍ਹੀ ਆ ਅਤੇ ਇਹ ਇਲੈਕਸ਼ਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਫਿਰ ਫਰਾਡ ਹੋਇਆ ਆ। ਸੋ ਇੱਦਾਂ ਦੀਆਂ ਚੀਜ਼ਾਂ ਉਹ ਵਾਰ-ਵਾਰ ਜਦੋਂ ਕਹਿੰਦੇ ਨੇ ਤਾਂ ਇਹ ਮਾੜੀ ਗੱਲ ਆ। ਹੁਣ ਤਕਰੀਬਨ ਬਹੁਤ ਸਾਰੇ ਅਦਾਲਤਾਂ ਦੇ ਵਿੱਚ ਇਸ ਚੀਜ਼ ਨੂੰ ਉਹ ਪ੍ਰੂਵ ਕਰਨ ਦੇ ਵਿੱਚ ਨਾਕਾਮਯਾਬ ਰਹੇ ਨੇ। ਪਰ ਇਹ ਆ ਵੀ ਆਪਣੀ ਇਸ ਗੱਲ ਦੇ ਕਰਕੇ ਆਪਣੇ ਸਪੋਰਟਰਸ ਦੇ ਵਿੱਚ ਲਗਾਤਾਰ ਉਹਨਾਂ ਦੀ ਕਹਿ ਲਓ ਵੀ ਹੋਰ ਵੀ ਜ਼ਿਆਦਾ ਸਥਿਤੀ ਜਿਹੜੀ ਉਹ ਮਜ਼ਬੂਤ ਹੁੰਦੀ ਜਾ ਰਹੀ ਹੈਗੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਜੋ ਬਾਈਡਨ ਉਹਨਾਂ ਦੇ ਡਿਪਾਰਟਮੈਂਟ ਆਫ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਹੈਗੇ ਆ ਮੇਯੋਰਾਕਸ, ਉਹਨਾਂ ਨੇ ਇਹ ਕਿਹਾ ਵੀ ਸਦਰਨ ਬਾਰਡਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਸਿਸ ਹੈ ਨਹੀਂ। ਅਲੈਜੈਂਡਰੋ ਮੇਯੋਰਾਕਸ ਜਿਹੜੇ ਆ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਅਤੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਇਹ ਕਿਹਾ ਵੀ ਤੁਸੀਂ ਇਮੀਡੀਏਟਲੀ ਨਾ ਆਉਣਾ ਸ਼ੁਰੂ ਕਰੋ, ਕਿਉਂਕਿ ਜਿਹੜਾ ਹੋਮਲੈਂਡ ਸਿਕਿਉਰਿਟੀ ਦਾ ਕੰਮ ਆ ਉਹ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਜਿਹੜਾ ਪਹਿਲਾ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਗੱਟ ਕਰ ਦਿੱਤਾ ਅਤੇ ਪੂਰੀ ਤਰ੍ਹਾਂ ਜਿਹੜਾ ਡਿਸਮੈਂਟਲਡ ਹੈਗਾ ਆ। ਸੋ ਆਪਾਂ ਨਵੇਂ ਸਿਰੇ ਤੋਂ ਪੂਰਾ ਸੈਟਅਪ ਕਰ ਰਹੇ ਹੈਗੇ ਆ। ਸੋ ਹੌਲੀ ਹੌਲੀ ਆਉਣਾ ਸ਼ੁਰੂ ਕਰਿਓ। ਸੋ ਨਾਲ ਦੀ ਨਾਲ ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਆਏ ਆ ਪੋਲੀਟੀਕਲ ਅਸਾਈਲਮ ਵਗੈਰਾ ਦੇ ਲਈ ਵੀ ਲੋਕਾਂ ਦੀ ਗਿਣਤੀ ਜਿਹੜੀ ਵਧਾ ਦਿੱਤੀ ਗਈ ਆ। ਇਸੇ ਤਰ੍ਹਾਂ ਮੈਕਸੀਕਨ ਪ੍ਰੈਜ਼ੀਡੈਂਟ ਮੈਨੂਅਲ ਲੋਪੇਜ਼ ਓਬਰਾਡੋਰ ਨੇ ਵੀ ਕਿਹਾ ਆ ਕਿ ਸਾਡੇ ਰਿਲੇਸ਼ਨ ਹੁਣ ਗੁੱਡ ਹੈਗੇ ਆ। ਜਿਹੜਾ ਨਵਾਂ ਇਮੀਗ੍ਰੇਸ਼ਨ ਲੇਬਰ ਪ੍ਰੋਗਰਾਮ ਦੇ ਤਹਿਤ 6 ਲੱਖ ਤੋਂ 8 ਲੱਖ ਮੈਕਸੀਕਨ ਜਿਹੜੇ ਆ ਉਹ USA ਆ ਸਕਦੇ ਵਰਕ ਕਰਨ ਦੇ ਲਈ। ਜੀ ਬਿਲਕੁਲ। ਅੱਜ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਇਹ ਸਕੱਤਰ ਨੇ ਮਾਇਓਰਕਸ, ਉਹਨਾਂ ਨੇ ਜਿਹੜਾ ਇਹ ਕਿਹਾ ਵੀ ਜਿਨ੍ਹਾਂ ਪਰਿਵਾਰਾਂ ਨੂੰ, ਉਹਨਾਂ ਬੱਚਿਆਂ ਨੂੰ ਜਿਹੜਾ ਉਹ ਵੱਖ ਕੀਤਾ ਗਿਆ ਸੀਗਾ ਉਹਨਾਂ ਨੂੰ ਜਿਹੜਾ ਜੀ ਮੁੜ ਦੁਬਾਰਾ ਇਕੱਠੇ ਕਰਕੇ ਅਤੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀ ਰਹਿਣ ਦੀ ਇਜਾਜ਼ਤ ਜਿਹੜੀ ਉਹ ਦਿੱਤੀ ਜਾਊਗੀ, ਜਾਂ ਜਿਸ ਕੰਟਰੀ ਦੇ ਵਿੱਚ ਉਹ ਹੈਗੇ ਨੇ
ਉੱਥੇ ਉਹਨਾਂ ਨੂੰ ਇਕੱਠਿਆਂ ਕਰਨ ਦੀ ਜਿਹੜੀ ਆ ਉਹ ਖੁੱਲ੍ਹ ਹੋਵੇਗੀ। ਸੋ ਦੇਖਦੇ ਹਾਂ ਕੀ ਹੁੰਦਾ। ਆਪਾਂ ਬੀਤੇ ਜਿਹੜੇ ਵੀਕਐਂਡ ਦੇ ਉੱਤੇ ਹੋਏ ਪ੍ਰੋਗਰਾਮ ਸੀ ਉਸ ਦੇ ਵਿੱਚ ਵੀ ਇਹ ਜਾਣਕਾਰੀ ਸਾਂਝੀ ਕੀਤੀ ਸੀ ਵੀ ਜਿਹੜੇ 500 ਤੋਂ ਵੱਧ ਬੱਚੇ ਜਿਹੜੇ ਵੱਖਰੇ ਕੀਤੇ ਗਏ ਸੀਗੇ ਪਰਿਵਾਰਾਂ ਦੇ ਨਾਲੋਂ, ਉਹਨਾਂ ਦੇ ਵਿੱਚੋਂ ਸੈਂਕੜੇ ਤੋਂ ਵੱਧ ਜਿਹੜੇ ਬੱਚੇ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਹੁਣ ਲੱਭ ਲਿਆ ਗਿਆ ਆ, ਅਤੇ ਉਹ ਐਫਰਟਸ ਜਿਹੜੇ ਉਹ ਚੱਲ ਰਹੇ ਆ ਵੀ ਉਹਨਾਂ ਨੂੰ ਇਕੱਠਿਆਂ ਜਿਹੜਾ ਉਹ ਕੀਤਾ ਜਾ ਸਕੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਰਾਈਟ ਨਾਓ ਇਲੈਕਸ਼ਨਜ਼ ਦੇ ਵਿੱਚ ਆਪਾਂ ਦੇਖਿਆ ਵੀ ਇਸ ਵਾਰ ਬਹੁਤ ਵੱਡੇ ਤਾਦਾਦ ਦੇ ਉੱਤੇ ਵੋਟਿੰਗ ਹੋਈ। GOP ਤਕਰੀਬਨ ਇਸ ਚੀਜ਼ ਨੂੰ ਲਾਈਕ ਨਹੀਂ ਕਰਦਾ ਵੀ ਜਿਹੜੇ ਲੋਕ ਆ ਉਹ ਜ਼ਿਆਦਾ ਵੋਟ ਜਿਹੜਾ ਉਹ ਕਰਨ, ਖਾਸ ਕਰਕੇ ਅਰਲੀ ਵੋਟਿੰਗ ਜਾਂ ਐਬਸੈਂਟੀ ਜਿਹੜੇ ਬੈਲਟਸ ਆ ਉਹਨਾਂ ਦੇ ਉਹ ਖਿਲਾਫ ਉਹਨਾਂ ਨੇ ਕਾਫੀ ਕੁਛ ਕੀਤਾ। ਅਮਰੀਕਾ ਦੇ ਵਿੱਚ ਗਨ ਵਾਇਲੈਂਸ ਦੇ ਨਾਲ ਕਹਿੰਦੇ 40,000 ਦੇ ਤਕਰੀਬਨ ਮੌਤਾਂ ਹਰ ਸਾਲ ਜਿਹੜੀਆਂ ਹੁੰਦੀਆਂ ਆ, ਪਰ ਇਹਨਾਂ ਦੇ ਦੁਆਰਾ ਕਹਿੰਦੇ ਕੋਈ ਵੀ ਇਸ ਨੂੰ ਰੋਕਣ ਦੇ ਲਈ ਜਾਂ ਇਸ ਨੂੰ ਸੋਧਣ ਦੇ ਲਈ, ਠੀਕ ਕਰਨ ਦੇ ਲਈ ਕੋਈ ਬਿੱਲ ਨਹੀਂ ਲਿਆਂਦਾ ਗਿਆ। ਇਲੈਕਸ਼ਨ ਫਰਾਡ ਦਾ ਰੌਲਾ ਤਾਂ ਇਹਨਾਂ ਨੇ ਪਾਇਆ, ਪਰ ਕਿਸੇ ਅਦਾਲਤ ਦੇ ਵਿੱਚ ਉਹ ਪ੍ਰੂਵ ਨਹੀਂ ਹੋਇਆ। ਪਰ ਉਸ ਚੀਜ਼ ਨੂੰ ਲੈ ਕੇ ਕਹਿੰਦੇ ਇਹਨਾਂ ਨੇ 200 ਤੋਂ ਵੱਧ ਵੱਖ-ਵੱਖ ਸੂਬਿਆਂ ਦੇ ਵਿੱਚ ਨਵੇਂ ਕਾਨੂੰਨ ਜਿਹੜੇ ਆ ਉਹ ਲਿਆਂਦੇ ਆ ਵੀ ਲੋਕਾਂ ਦੀ ਵੋਟਿੰਗ ਨੂੰ ਇੱਕ ਹਿਸਾਬ ਦੇ ਨਾਲ ਹੋਰ ਰਿਸਟ੍ਰਿਕਟ ਜਿਹੜਾ ਉਹ ਕੀਤਾ ਜਾ ਸਕੇ। ਜਿੰਨੇ ਵੀ ਵੋਟਿੰਗ ਐਡਵੋਕੇਟਸ ਆ ਉਹ ਇਸ ਚੀਜ਼ ਦੀ ਜਿਹੜੀ ਰਾਈਟ ਨਾਓ ਆਲੋਚਨਾ ਜਿਹੜੀ ਆ ਉਹ ਕਰ ਰਹੇ ਆ। ਸੋ ਕਹਿੰਦੇ ਵੀ ਇਹ ਜਿਹੜੇ ਇਲੈਕਸ਼ਨਜ਼ ਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਜਿਹੜਾ ਸਿਸਟਮ ਅਜੇ ਬ੍ਰੋਕਨ ਨਹੀਂ ਵੀ ਹੈਗਾ। ਸੋ ਇਹ ਕਾਫੀ ਵੱਡਾ ਜਿਹੜੀ ਇਹ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਹੈ। ਕਹਿੰਦੇ 43 ਸੂਬਿਆਂ ਦੇ ਵਿੱਚ 253 ਬਿਲਜ਼ ਵੱਖੋ ਵੱਖਰੇ ਤੌਰ ਦੇ ਉੱਤੇ ਵੋਟਿੰਗ ਦੇ ਵਿੱਚ ਇੱਕ ਹਿਸਾਬ ਦੇ ਨਾਲ ਬੈਰੀਅਰਸ ਜਿਹੜੇ ਆ ਉਹ ਇਕੱਠੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਹੈਗੀ ਆ। ਜਾਰਜੀਆ ਦੇ ਵਿੱਚ ਆਲਰੇਡੀ ਉੱਥੋਂ ਦੇ ਅੱਜ ਕਹਿੰਦੇ ਆ ਹਾਊਸ ਨੇ ਇੱਕ ਬਿੱਲ ਪਾਸ ਜਿਹੜਾ ਉਹ ਕਰ ਦਿੱਤਾ, ਜਿਸ ਦੇ ਵਿੱਚ ਐਬਸੈਂਟੀ ਅਤੇ ਅਰਲੀ ਵੋਟਿੰਗ ਆ ਉਸ ਨੂੰ ਕਾਫੀ ਜ਼ਿਆਦਾ ਜਿਹੜਾ ਲਿਮਿਟ ਆ ਉਹ ਕੀਤਾ ਜਾ ਸਕਦਾ ਹੈਗਾ ਆ। ਖਾਸ ਕਰਕੇ ਜਿਹੜੀਆਂ ਵੱਡੀਆਂ ਕਾਉਂਟੀਜ਼ ਆ ਉਹਨਾਂ ਦੇ ਵਿੱਚ, ਵੱਡੀਆਂ ਕਾਉਂਟੀਜ਼ ਦੇ ਵਿੱਚ ਇਸ ਕਰਕੇ ਜ਼ਰੂਰੀ ਹੁੰਦੀਆਂ ਆ ਕਿਉਂਕਿ ਸੇਮ ਡੇ ਫਿਰ ਲੋਕ ਜਿਹੜੇ ਆ ਉਹ ਵੋਟ ਪਾਉਣ ਦੇ ਲਈ ਘੱਟ ਨਿਕਲਦੇ ਆ, ਭੀੜ ਤੋਂ ਡਰਦੇ ਵੀ ਅਤੇ ਹੋਰ ਕਈ ਚੀਜ਼ਾਂ ਤੋਂ, ਅਤੇ ਉਹ ਇਸ ਚੀਜ਼ ਦਾ ਸਹਾਰਾ ਲੈਂਦੇ ਆ। ਅਤੇ ਉਹਨਾਂ ਨੇ ਜਾਣ-ਬੁੱਝ ਕੇ ਉਸੇ ਚੀਜ਼ ਦੇ ਉੱਤੇ ਹੀ ਫੋਕਸ ਕੀਤਾ ਹੈ ਵੀ ਜਿਹੜੇ ਲੋਕ ਘਰੋਂ ਵੋਟ ਪਾਉਂਦੇ ਨੇ, ਐਬਸੈਂਟੀ ਜਾਂ ਅਰਲੀ ਵੋਟਿੰਗ ਕਰਦੇ ਆ, ਉਹ ਨਾ ਕਰ ਸਕਣ। ਹਾਊਸ ਬਿੱਲ 531 ਜਿਹੜਾ ਆ ਉਹ ਜਾਰਜੀਆ ਦੀ ਜਿਹੜੀ ਆ ਉੱਥੇ ਅਸੈਂਬਲੀ ਦੇ ਵਿੱਚ ਪਾਸ ਹੋਇਆ, 72 ਦੇ ਮੁਕਾਬਲੇ 97 ਵੋਟਾਂ ਦੇ ਨਾਲ ਉਹ ਉੱਥੇ ਪਾਸ ਹੋਇਆ। ਅਤੇ ਨਾਲ ਦੇ ਨਾਲ ਉਹ ਸੈਕਟਰੀ ਆਫ ਸਟੇਟ ਦਾ ਜਿਹੜਾ ਰੋਲ ਹੁੰਦਾ ਆ, ਚੇਅਰਮੈਨ ਐਜ਼ ਸਟੇਟ ਇਲੈਕਸ਼ਨ ਬੋਰਡ, ਉਸ ਦਾ ਵੀ ਉਹ ਜਿਹੜਾ ਅਧਿਕਾਰ ਹੈਗਾ ਆ ਉਸ ਤੋਂ ਖੋਹ ਲਵੇਗਾ। ਸੋ ਬੇਸਿਕਲੀ ਜਾਰਜੀਆ ਦੇ ਵਿੱਚ GOP ਚਾਹੁੰਦਾ ਹੈ ਵੀ ਬਹੁਤੇ ਲੋਕ ਜਿਹੜੀ ਆ ਉਹ ਵੋਟ ਨਾ ਕਰ ਸਕਣ, ਕਿਉਂਕਿ 12,000 ਵੋਟ ਦੇ ਨਾਲ ਹੀ ਜਿਹੜੇ ਆ ਉੱਥੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਟਰੰਪ ਹੁਣਾਂ ਨੂੰ ਉੱਥੇ ਹਰਾਇਆ ਸੀਗਾ। ਅਗਲੀ ਖਬਰ ਵੱਲ ਚਲੀਏ। ਅੱਜ ਸੈਨੇਟ ਨੇ ਮਿਗੁਅਲ ਕਾਰਡੋਨਾ ਨੂੰ ਜਿਹੜਾ ਐਜੂਕੇਸ਼ਨ ਸੈਕਟਰੀ ਕਨਫਰਮ ਕਰ ਦਿੱਤਾ ਹੈਗਾ। ਮਿਗੁਅਲ ਕਾਰਡੋਨਾ ਜਿਹੜੇ ਆ ਪੋਰਟੋ ਰੀਕਨ ਮੂਲ ਦੇ ਹੈਗੇ ਆ, 45 ਸਾਲਾਂ ਦੇ, ਪਹਿਲਾਂ ਸਕੂਲ ਟੀਚਰ ਰਹੇ ਆ, ਫਿਰ ਪ੍ਰਿੰਸੀਪਲ ਵੀ ਰਹੇ ਆ, ਸੁਪਰਡੈਂਟ ਰਹੇ ਆ, ਉਹ ਤੋਂ ਬਾਅਦ ਕਨੈਟੀਕਟ ਦੇ ਵਿੱਚ ਜਿਹੜੇ ਐਜੂਕੇਸ਼ਨ ਸੈਕਟਰੀ ਰਹੇ ਆ, ਅਤੇ ਹੁਣ ਉਹ US ਦੇ ਜਿਹੜੇ ਐਜੂਕੇਸ਼ਨ ਸੈਕਟਰੀ ਹੋਣਗੇ। ਸੋ 64 ਵੋਟਾਂ ਉਹਨਾਂ ਦੇ ਹੱਕ 'ਚ ਪਈਆਂ, 33 ਉਲਟ ਪਈਆਂ। ਰਿਪਬਲਿਕਨ ਵੀ ਉਹਨਾਂ ਦੇ ਨਾਲ ਕਾਫੀ ਸਾਥ ਦੇ ਰਹੇ ਆ ਕਿਉਂਕਿ ਕਾਰਡੋਨਾ ਜਿਹੜਾ ਉਹ ਕਹਿੰਦਾ ਵੀ ਮੇਰਾ ਮੇਨ ਮਕਸਦ ਇਹੀ ਆ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਉਹਨਾਂ ਦੇ 100 ਦਿਨਾਂ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ, ਉਹਨਾਂ 100 ਦਿਨ ਦੇ ਵਿੱਚ ਜਿਹੜੇ ਸਕੂਲ ਦੇ ਬੱਚੇ ਆ ਉਹ 5 ਦਿਨ ਜਿਹੜਾ ਸਕੂਲ ਆ ਅਟੈਂਡ ਕਰਨ। ਸੋ ਉਹਨਾਂ ਨੂੰ ਵਿਰੋਧ ਤਾਂ ਕਾਫੀ ਹੋ ਰਿਹਾ ਯੂਨੀਅਨਸ ਦਾ, ਪਰ ਕਹਿੰਦੇ ਵੀ ਉਹ ਖੁਦ ਟੀਚਰ ਰਹੇ ਆ, ਖੁਦ ਪ੍ਰਿੰਸੀਪਲ ਰਹੇ ਆ, ਇਸ ਕਰਕੇ ਜਿਹੜੇ ਟੀਚਰਸ ਆ ਉਹਨਾਂ ਦਾ ਸਾਥ ਦੇ ਸਕਦੇ ਹੈਗੇ ਆ। ਸੋ ਕਾਂਗਰਸ ਨੇ ਵੀ ਜਿਹੜਾ ਰਿਲੀਫ ਪਲਾਨ ਨਵਾਂ ਅਪਰੂਵ ਕੀਤਾ, ਜਿਹਦੇ ਵਿੱਚ $130 ਬਿਲੀਅਨ ਜਿਹੜੇ ਪੂਰੇ USA ਦੇ ਸਕੂਲਸ ਆ ਉਹਨਾਂ ਦੇ ਲਈ ਰੱਖਿਆ ਗਿਆ ਹੈ। ਜੀ 33 ਦੇ ਮੁਕਾਬਲੇ 64 ਵੋਟਾਂ ਦੇ ਨਾਲ ਸੈਨੇਟ ਦੇ ਵਿੱਚ ਇਹਨਾਂ ਦੀ ਜਿਹੜੀ ਆ ਅਹੁਦੇਦਾਰੀ ਆ ਉਸ ਨੂੰ ਕਨਫਰਮ ਜਿਹੜਾ ਉਹ ਕਰ ਦਿੱਤਾ ਆ। ਅਤੇ ਹੁਣ ਜਿਹੜੇ ਬਤੌਰ ਐਜੂਕੇਸ਼ਨ ਸਕੱਤਰ ਜਿਹੜੇ ਆ ਆਪਣੀ ਭੂਮਿਕਾ ਨਿਭਾਉਣਗੇ। ਪਿਛਲੀ ਵਾਰ ਜਿਹੜੀ ਆ ਉਸ ਦਾ ਐਜੂਕੇਸ਼ਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਸ ਦੇ ਨਿਆਣੇ ਵੀ ਕੋਈ ਜਿਹੜੇ ਪਬਲਿਕ ਐਜੂਕੇਸ਼ਨ ਦੇ ਵਿੱਚ ਜਿਹੜੇ ਉਹ ਪੜ੍ਹੇ ਨਹੀਂ ਸੀਗੇ। ਬੈਟਸੀ ਡੇਵਿਸ ਜਿਹੜੀ ਆ ਉਹ ਐਜੂਕੇਸ਼ਨ ਸਕੱਤਰ ਰਹੀ ਸੀ, ਜਿਸ ਦੇ ਨਾਲ ਕਈ ਜਿਹੜੇ ਵਿਵਾਦ ਆ ਉਹ ਓਵਰਆਲ ਜੁੜੇ ਰਹੇ ਸੀ। ਇਹ ਕਾਫੀ ਯੰਗ ਨੇ, 45 ਸਾਲ
ਹਰਜੋਤ ਸਿੰਘ ਜੀ ਇਹਨਾਂ ਦੀ ਜਿਹੜੀ ਉਮਰ ਆ, ਤੇ ਕਹਿੰਦੇ ਗਰੀਬੀ ਦੇ ਵਿੱਚ ਹੀ ਜਿਹੜੇ ਉੱਥੇ ਜਨਮੇ ਸੀ ਤੇ ਫਿਰ ਪਬਲਿਕ ਸਕੂਲ ਟੀਚਰ ਪ੍ਰਿੰਸੀਪਲ ਤੇ ਹੁਣ ਦੇਖੋ ਐਜੂਕੇਸ਼ਨ ਦੇ ਜਿਹੜੇ ਆ ਸਕੱਤਰ ਉਹ ਬਣੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਜਿਹੜੇ ਨਜ਼ਦੀਕੀ ਐਡਵਾਈਜ਼ਰ ਆ ਉਹਨਾਂ ਨੇ ਅੱਜ ਇਹ ਦੱਸਿਆ, ਕਹਿੰਦੇ ਵੀ ਜਨਵਰੀ ਦੇ ਵਿੱਚ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਆਪਣਾ ਓਵਲ ਆਫਿਸ ਛੱਡਣ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਆ ਉਹ ਟੀਕਾ ਲੱਗ ਗਿਆ ਸੀਗਾ ਕੋਵਿਡ-19 ਦਾ, ਜਿਹੜਾ ਵੈਕਸੀਨ ਆ ਉਹਨਾਂ ਨੂੰ ਲਾ ਦਿੱਤਾ ਗਿਆ ਸੀਗਾ। ਉਸ ਤੋਂ ਪਹਿਲਾਂ ਮਹੀਨਾ ਕੀ ਉਸ ਤੋਂ ਪਹਿਲਾਂ ਜਿਹੜੇ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਦੀ ਵਾਈਫ ਜਿਹੜੀ ਆ ਫਸਟ ਲੇਡੀ ਉਸ ਟਾਈਮ ਦੇ ਉੱਤੇ ਮਲਾਨੀਆ ਟਰੰਪ, ਇਹ ਦੋਨੋਂ ਹੀ ਕੋਵਿਡ-19 ਦੇ ਪੋਜ਼ੀਟਿਵ ਜਿਹੜੇ ਆ ਉਹ ਆਏ ਸੀਗੇ। ਤੇ ਹੁਣ ਕਹਿੰਦੇ ਵੀ 20 ਜਨਵਰੀ ਦੇ ਵਿੱਚ ਅਖੀਰਲੇ ਦਿਨ ਤੋਂ ਪਹਿਲਾਂ ਇਹਨਾਂ ਨੂੰ ਇਹ ਟੀਕਾ ਲੱਗ ਗਿਆ ਸੀਗਾ। ਹੁਣ ਤੁਸੀਂ ਦੇਖੋ ਵੀ ਬਹੁਤ ਸਾਰੇ ਟਰੰਪ ਹੋਣਾ ਦੇ ਸਪੋਰਟਰ ਇਸ ਚੀਜ਼ ਦਾ ਵਿਰੋਧ ਕਰਦੇ ਆ ਵੀ ਅਸੀਂ ਟੀਕਾ ਨਹੀਂ ਲਵਾਉਣਾ ਜਾਂ ਕੁਛ ਨਹੀਂ ਕਰਨਾ, ਪਰ ਜੇ ਅਜਿਹੀਆਂ ਚੀਜ਼ਾਂ ਖੁਦ ਲਵਾਉਂਦੇ ਨੇ, ਖੁਦ ਉਹਨਾਂ ਦਾ ਇਲਾਜ ਹੋਇਆ, ਖੁਦ ਉਹਨਾਂ ਨੂੰ ਹੋਇਆ, ਜੇ ਉਹ ਸਾਰੀਆਂ ਚੀਜ਼ਾਂ ਖੁੱਲ੍ਹ ਕੇ ਦੱਸਦੇ ਤਾਂ ਹੋ ਸਕਦਾ ਕਈ ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਸਕਦੀਆਂ ਸੀਗੀਆਂ। ਤੇ ਉਹਨਾਂ ਨੂੰ ਕਹਿੰਦੇ ਆ ਵੀ ਕਿਤੇ ਨਾ ਕਿਤੇ ਇਹ ਚਾਹੀਦਾ ਆ ਵੀ ਇਹ ਖੁੱਲ੍ਹ ਕੇ ਜਿਹੜਾ ਦੱਸਣ, ਤਾਂ ਜੋ ਜਿਹੜੇ ਰਹਿ ਗਏ ਨੇ ਲੋਕ ਜਾਂ ਉਹ ਆਨਾਕਾਨੀ ਜਿਹੜੀ ਉਹ ਕਰ ਰਹੇ ਆ ਵੀ ਉਹ ਵੀ ਵੈਕਸੀਨੇਟ ਹੋਣ, ਤਾਂ ਜੋ ਜਿੰਨੇ ਜ਼ਿਆਦਾ ਲੋਕ ਵੈਕਸੀਨੇਟ ਹੋਣਗੇ ਓਨੀ ਜਲਦੀ ਅਮਰੀਕਾ ਨੂੰ ਮੁੜ ਦੁਬਾਰਾ ਜਿਹੜਾ ਉਹ ਖੋਲ੍ਹਿਆ ਜਾ ਸਕੇ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੋਗਰੈਸਿਵਸ ਡੈਮੋਕ੍ਰੇਟ ਹੈਗੇ ਆ ਉਹ ਸਟਿਲ ਟਰਾਈ ਕਰ ਰਹੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੂੰ ਜਿਹੜਾ $15 ਮਿਨੀਮਮ ਵੇਜ ਵਾਲਾ ਹੈਗਾ ਆ ਇਸ਼ੂ ਉਸ ਨੂੰ ਇਨਕਲੂਡ ਕਰਨਾ ਚਾਹੀਦਾ ਹੈਗਾ। ਕਹਿੰਦੇ ਪਈ 81 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਆ ਜਿਨ੍ਹਾਂ ਨੂੰ ਤੁਸੀਂ ਵਾਅਦਾ ਕੀਤਾ ਸੀ ਵੀ ਅਸੀਂ ਮਿਨੀਮਮ ਵੇਜ $15 ਲੈ ਕੇ ਆਵਾਂਗੇ। ਇਹ ਜਿਹੜਾ ਇੱਕ ਲੈਟਰ ਆ ਪ੍ਰੋਗਰੈਸਿਵ ਡੈਮੋਕ੍ਰੇਟਸ ਉਹਨਾਂ ਵੱਲੋਂ ਜੋ ਬਾਈਡਨ ਤੇ ਕਮਲਾ ਹੈਰਿਸ ਉਹਨਾਂ ਨੂੰ ਲਿਖਿਆ ਆ, ਜਿਹੜਾ ਜਿਹਨੂੰ ਸਪੀਅਰ ਹੈਡ ਸਾਡੇ ਸੈਨੋਜ਼ੇ ਦੇ ਜਿਹੜੇ ਕਾਂਗਰਸਮੈਨ ਰੋ ਖੰਨਾ ਆ ਉਹਨਾਂ ਨੇ ਕੀਤਾ ਹੈਗਾ। ਕਹਿੰਦੇ ਵੀ $15 ਜਿਹੜੀ ਆ ਇਹ ਬਹੁਤ ਜ਼ਰੂਰੀ ਹੈਗੀ ਆ, ਇਹ ਤੋਂ ਬਿਨਾਂ ਜਿਹੜਾ ਸਰਵਾਈਵ ਕਰਨਾ ਔਖਾ ਆ। ਤੇ 2000 ਪਿਛਲੇ 12 ਸਾਲਾਂ 'ਚ $7.25 ਜਿਹੜਾ ਮਿਨੀਮਮ ਵੇਜ ਸੀ ਹਜੇ ਤੱਕ ਵੀ ਜਿਹੜਾ ਕਹਿੰਦੇ ਉਹ ਰੇਜ਼ ਨਹੀਂ ਹੋਇਆ। ਉਹ ਗੱਲ ਜੁਦੀ ਆ ਪਈ ਵੱਖ-ਵੱਖ ਏਰੀਏ ਦੇ ਵਿੱਚ ਕਈ ਜਗ੍ਹਾ ਜਿੱਦਾਂ ਮਿਨੀਮਮ ਵੇਜ ਹਾਈ ਹੈਗੇ, ਪਰ ਸਟਿਲ ਅਮਰੀਕਾ ਦੇ ਵਿੱਚ ਕਈ ਜਿਹੜੇ ਸਟੇਟਸ ਆ ਟਾਊਨ ਆ ਉੱਥੇ ਜਿਹੜੇ ਮਿਨੀਮਮ ਵੇਜ ਹਜੇ ਵੀ $7.25 ਹੈਗਾ। ਸੋ ਇਹ ਲੈਟਰ ਦੇ ਵਿੱਚ ਰੋ ਖੰਨਾ, ਇਹਨਾਂ ਤੋਂ ਬਿਨਾਂ ਪ੍ਰਾਮਲਾ ਜੈਪਾਲ, ਹੋਰ ਰਾਉਲ ਗਰੀਬਜ਼ਿਲਾ, ਬਾਰਬਰਾ ਲੀ, ਐਲੈਗਜ਼ੈਂਡਰਾ ਔਰਕੇਜ਼ੀਓ ਕਾਰਟੇਜ਼, ਰਸ਼ੀਦਾ ਤਾਲਿਬ, ਇਲਹਾਨ ਉਮਾਰ ਤੇ ਕੋਰੀ ਬੁਸ਼, ਜਮਾਲ ਬੋਮਨ ਤੇ ਰਿਚੀ ਟੋਰਸ ਜਿਹੜੇ ਆ ਕਾਂਗਰਸਮੈਨ ਉਹਨਾਂ ਦੇ ਸਿਗਨੇਚਰ ਸੀ। ਜੀ ਟੈਕਸਸ ਦੀਆਂ ਐਨਰਜੀ ਕੰਪਨੀਜ਼ ਆ ਉਹਨਾਂ ਨੇ $345 ਮਿਲੀਅਨ ਜਿਹੜੇ ਉਹ ਦੇਣੇ ਸੀਗੇ, ਜਿਹੜੀ ਬਿਜਲੀ ਤੇ ਹੋਰ ਸਰਵਿਸਿਜ਼ ਜਿਹੜੀਆਂ ਆ ਉਹਨਾਂ ਨੇ ਵਰਤੀਆਂ ਸੀਗੀਆਂ ਇਸ ਕੋਲਡ ਸਨੈਪ ਦੇ ਦੌਰਾਨ, ਪਰ ਕਹਿੰਦੇ ਵੀ ਉਹਨਾਂ ਨੇ ਉਹ ਵੀ ਜਿਹੜੇ ਆ ਪੇਮੈਂਟ ਨਹੀਂ ਕੀਤੀ। ਉਧਰ ਜਿਹੜੀ ਉੱਥੋਂ ਦੀਆਂ ਇਲੈਕਟ੍ਰਿਸਿਟੀ ਪ੍ਰੋਵਾਈਡਰਸ ਆ ਉਹਨਾਂ ਨੇ $2.46 ਬਿਲੀਅਨ ਜਿਹੜੀਆਂ ਪਾਵਰ ਤੇ ਸਰਵਿਸਿਜ਼ ਜਿਹੜੀਆਂ ਵਰਤੀਆਂ ਗਈਆਂ ਸੀਗੀਆਂ, ਜਿਹੜੀਆਂ ਅਰਕੌਟ ਜਿਹੜਾ ਗ੍ਰਿਡ ਆਪਰੇਟਰ ਆ ਉਹ ਵੀ ਜਿਹੜੀਆਂ ਉਹਨਾਂ ਨੇ ਨਹੀਂ ਦਿੱਤੀਆਂ। ਤੇ ਕਹਿੰਦੇ ਵੀ $800 ਮਿਲੀਅਨ ਕੋਲੈਟਰਲ ਤੇ ਅਦਰ ਅਕਾਊਂਟਸ ਦੇ ਵਿੱਚੋਂ ਜਿਹੜਾ ਉਹਨਾਂ ਨੇ ਉੱਦਾਂ ਘੱਟ ਲਿਆ ਸੀ, ਪਰ ਫਿਰ ਵੀ $1.6 ਬਿਲੀਅਨ ਦਾ ਘਾਟਾ ਜਿਹੜਾ ਆ ਅਰਕੌਟ ਨੂੰ ਇਸ ਦੇ ਵਿੱਚ ਪਿਆ ਹੈਗਾ ਆ। ਸੋ ਕਿਹਾ ਜਾ ਰਿਹਾ ਆ ਵੀ ਇਹ ਜਿਹੜੀ ਡੀਰੈਗੂਲੇਟਿਡ ਹੁਣ ਇਲੈਕਟ੍ਰੀਸਿਟੀ ਮਾਰਕੀਟ ਹੈਗੀ ਆ ਟੈਕਸਸ ਦੀ, ਇਹ ਇਸ ਟਾਈਮ ਬਹੁਤ ਬੁਰੇ ਹਾਲਾਤ ਦੇ ਵਿੱਚੋਂ ਜਿਹੜੀ ਆ ਉਹ ਲੰਘ ਰਹੀ ਆ। ਪਿਛਲੇ ਮਹੀਨੇ ਜਿਹੜੇ ਆ ਉਹਨਾਂ ਦੇ 48% ਜਨਰੇਟਿੰਗ ਪਲਾਂਟਸ ਜਿਹੜੇ ਆ ਉਹ ਆਫਲਾਈਨ ਹੋ ਗਏ, ਤੇ ਇਹੀ ਨਹੀਂ ਉਹਨਾਂ ਨੂੰ ਜਿਹੜੇ $9,000 ਪਰ ਮੈਗਾਵਾਟ ਆਵਰ ਜਿਹੜੇ ਸਪੌਟ ਰੇਟ ਆ ਉਹ ਜਿਹੜੇ ਉਹ ਖਰਚਣੇ ਪਏ, $25,000 ਪ੍ਰਤੀ ਮੈਗਾਵਾਟ ਆਵਰ ਸਰਵਿਸ ਫੀਸ ਜਿਹੜੀ ਉਹ ਲਾਉਣੀ ਪਈ, ਜਿਹੜੀ ਇਨ ਦੀ ਐਂਡ ਉਹਨਾਂ ਨੇ ਲੋਕਾਂ ਦੇ ਉੱਤੇ ਜਿਹੜੀ ਉਹ ਪਾਈ, ਜਿਸ ਦੇ ਵਿੱਚ ਕਈਆਂ ਨੂੰ 9,000 ਤੇ ਕਈਆਂ ਨੂੰ $17,000 ਤੱਕ ਦੇ ਜਿਹੜੇ ਬਿੱਲ ਆ ਉਹ ਆਏ ਆ। ਸੋ ਕਹਿੰਦੇ ਵੀ ਸਥਿਤੀ ਉੱਥੇ ਕਾਫੀ ਜਿਹੜੀ ਆ ਬੈਡ ਰਹੀ ਆ, ਜਿਹੜੀ ਫਰਵਰੀ ਦੇ ਵਿੱਚ ਬਲੈਕ ਆਊਟ ਹੋਏ ਸੀ ਜਿਹੜੇ ਟੈਕਸਸ ਦੇ ਵਿੱਚ ਆਈ ਕੋਲਡ ਸਨੈਪ ਆ ਉਸ ਦੇ ਕਰਕੇ। ਜੀ ਅਗਲੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੀ ਜਿਹੜੀ ਹੈਲਥ ਏਜੰਸੀ ਆ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮੂਨਾਈਜੇਸ਼ਨ, ਉਹਨਾਂ ਨੇ ਨਵੀਆਂ ਗਾਈਡਲਾਈਨਸ ਇਹ ਇਸ਼ੂ ਕੀਤੀਆਂ ਵੀ ਜਿਹੜੇ 65 ਸਾਲ ਜਾਂ ਉਹਨਾਂ ਤੋਂ ਉੱਪਰ ਲੋਕ ਆ ਉਹਨਾਂ ਨੂੰ ਐਸਟਰਾਜ਼ਨੇਕਾ ਦਾ ਜਿਹੜਾ ਕੋਵਿਡ-19 ਵੈਕਸੀਨ ਆ ਉਹ ਲਾਇਆ ਨਾ ਜਾਵੇ, ਕਿਉਂਕਿ ਕਹਿੰਦੇ ਪਈ ਇਹਦੇ ਬਾਰੇ ਹਜੇ ਇੰਨੀ ਜ਼ਿਆਦਾ ਜਿਹੜੀ ਆ ਸਟੱਡੀ ਨਹੀਂ ਹੋਈ ਹੈਗੀ।
ਤੇ ਕਹਿੰਦੇ ਵੀ ਜਿਹੜੇ 18 ਸਾਲ ਤੋਂ ਉੱਤੇ ਹੈਗੇ ਆ ਤੇ 65 ਸਾਲ ਤੋਂ ਥੱਲੇ ਆ ਉਹਨਾਂ ਦੇ ਹੀ ਜਿਹੜਾ ਇਹ ਟੀਕਾ ਲਾਇਆ ਜਾਵੇ। ਇਸ ਤੋਂ ਪਹਿਲਾਂ ਵੀ ਜਰਮਨ ਦੇ ਵਿੱਚ ਵੀ ਜਰਮਨ ਵਾਲਿਆਂ ਨੇ ਇਹ ਕਿਹਾ ਸੀ ਵੀ ਜਿਹੜੇ 65 ਈਅਰ ਤੋਂ ਉੱਪਰ ਆ ਉਹਨਾਂ ਦੇ ਜਿਹੜਾ ਇਹ ਟੀਕਾ ਨਾ ਲਾਇਆ ਜਾਵੇ। ਜੀ, ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵਾਲਾ, ਤੇ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਅੱਜ ਜਿਹੜਾ ਸਟਿਮੂਲਸ ਪੈਕੇਜ ਕਿਉਂਕਿ ਹਾਊਸ ਦੇ ਵਿੱਚ ਪਾਸ ਹੋ ਗਿਆ, ਉਸ ਦੇ ਕਰਕੇ ਇਕੋਨਮੀ ਦੇ ਵਿੱਚ ਤੇ ਜਿਹੜੀ ਜੌਨਸਨ ਐਂਡ ਜੌਨਸਨ ਦੀ ਕੋਵਿਡ ਵੈਕਸੀਨ ਆ ਉਸ ਨੂੰ ਵੀ ਜਿਹੜੀ ਹਰੀ ਝੰਡੀ ਮਿਲਣ ਕਰਕੇ ਅੱਜ ਜਿਹੜੀਆਂ ਮਾਰਕੀਟਸ ਆ ਉਸ ਦੇ ਵਿੱਚ ਕਾਫੀ ਵੱਡਾ ਜਿਹੜਾ ਬਾਊਂਸ ਆ ਉਹ ਦੇਖਿਆ ਗਿਆ। ਓਵਰਆਲ ਕਹਿੰਦੇ ਜੇ ਦੱਸਦੇ ਜਾਈਏ ਤਾਂ ਅੱਜ ਜਿਹੜੀਆਂ ਸਟਾਕ ਮਾਰਕੀਟਸ ਆ ਉਹ 2% ਤੋਂ ਲੈ ਕੇ 3% ਤੱਕ ਜਿਹੜੀ ਆ ਉਸ ਦੇ ਵਿੱਚ ਵਾਧਾ ਜਿਹੜਾ ਉਹ ਦੇਖਿਆ ਗਿਆ ਹੈਗਾ। ਐਪਲ ਦੇ ਸ਼ੇਅਰ ਵੀ ਅੱਜ ਕਹਿੰਦੇ ਬਹੁਤ ਤਾਂ ਨੂੰ ਗਏ, ਖਾਸ ਕਰਕੇ ਉਦੋਂ ਜਦੋਂ ਵਾਰਨ ਬਫੇ ਆ ਉਸ ਨੇ ਐਪਲ ਦੀ ਜਿਹੜੀ ਆ ਸਪੋਰਟ ਕੀਤੀ, ਅਤੇ ਉਹਨਾਂ ਦੇ ਹੁਣ ਕਹਿੰਦੇ ਵੀ ਆਫਿਸਿਸ ਆ ਜਾਂ ਜਿਹੜੇ ਸਟੋਰਸ ਆ ਉਹ ਮੁੜ ਦੁਬਾਰਾ ਲੋਕਾਂ ਦੀ ਜਿਹੜੀ ਆ ਚਹਿਲ ਕਦਮੀ ਦੇ ਨਾਲ ਜਿਹੜੇ ਆ ਉਹ ਖੁੱਲ੍ਹਣ ਜਾ ਰਹੇ ਹੈਗੇ ਆ। ਸੋ ਓਵਰਆਲ ਗੁੱਡ ਜਿਹੜਾ ਇਹ ਦਿਨ ਰਿਹਾ ਹੈਗਾ। ਅਤੇ ਜੇ ਦੱਸਦੇ ਜਾਈਏ ਆંકੜਿਆਂ ਦੇ ਉੱਤੇ ਹੀ ਨਜ਼ਰ ਮਾਰਦੇ ਜਾਈਏ ਤਾਂ ਡਾਓ ਜੋਨਸ 2% ਉੱਤੇ ਵਧਿਆ, 603 ਪੁਆਇੰਟ ਦਾ ਇਸ ਦੇ ਵਿੱਚ ਜਿਹੜਾ ਇਜ਼ਾਫਾ ਆ ਉਹ ਦੇਖਿਆ ਗਿਆ। 31,535 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 3% ਦਾ ਇਜ਼ਾਫਾ ਹੋਇਆ, ਤਕਰੀਬਨ 400 ਪੁਆਇੰਟ, 396 ਪੁਆਇੰਟ ਦਾ ਇਸ ਦੇ ਵਿੱਚ ਇਜ਼ਾਫਾ ਹੋਇਆ। 13,599 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 91 ਪੁਆਇੰਟ ਵਧਿਆ, 3901 ਦੇ ਉੱਤੇ ਇਹ ਬੰਦ ਹੋਇਆ। ਉੱਧਰ ਸੋਨੇ ਦੀ ਕੀਮਤ $1,712 ਪ੍ਰਤੀ ਆਉਂਸ ਰਹੀ, ਅਤੇ 10 ਈਅਰ ਯੀਲਡ 1.45% ਰਹੀ। ਅਤੇ ਇਹ ਦੱਸਦੇ ਜਾਈਏ ਸੋਨੇ ਦੀ ਕੀਮਤ ਅਤੇ ਸਟਾਕ ਮਾਰਕੀਟ ਤਕਰੀਬਨ ਇੱਕ ਦੂਜੇ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦੇ ਆ। ਜਦੋਂ ਸਟਾਕ ਗੁੱਡ ਕਰ ਰਹੇ ਹੁੰਦੇ ਆ ਉਦੋਂ ਸੋਨੇ ਦੀ ਕੀਮਤ ਘਟ ਰਹੀ ਹੁੰਦੀ ਆ, ਅਤੇ ਜੇ ਸਟਾਕ ਬੈਡ ਕਰਦੇ ਆ ਤਾਂ ਉਦੋਂ ਸੋਨੇ ਦੀ ਕੀਮਤ ਜਿਹੜੀ ਆ ਉਹ ਵੱਧਦੀ ਆ। ਸੋ ਲੋਕਾਂ ਨੇ ਇਨਵੈਸਟਮੈਂਟ ਤਾਂ ਕਰਨੀ ਆ, ਜੇ ਸਟਾਕ ਦੇ ਵਿੱਚ ਬੈਟਰ ਰਿਟਰਨ ਆ ਤਾਂ ਫਿਰ ਲੋਕ ਉੱਧਰ ਜ਼ਿਆਦਾ ਜਿਹੜੇ ਡਾਲਰ ਆ ਉਹ ਲਾਉਂਦੇ ਆ, ਅਤੇ ਜਦੋਂ ਸਟਾਕ ਦੇ ਵਿੱਚ ਉਹਨਾਂ ਨੂੰ ਰਿਟਰਨ ਜ਼ਿਆਦਾ ਨਹੀਂ ਮਿਲਦੇ ਤਾਂ ਫਿਰ ਜਿਹੜੀਆਂ ਇੱਦਾਂ ਦੇ ਜਿਹੜੇ ਹੁੰਦੇ ਧਾਤੂ ਹੁੰਦੇ ਆ, ਸੋਨਾ ਚਾਂਦੀ, ਇਹੋ ਜਿਹਿਆਂ ਦੇ ਉੱਤੇ ਜਿਹੜਾ ਉਹਨਾਂ ਦਾ ਜ਼ੋਰ ਜ਼ਿਆਦਾ ਰਹਿੰਦਾ ਆ। ਜੀ, ਇੱਕ $1 ਦੀ ਕੀਮਤ ਇੰਡੀਆ ਦੇ 73.43 ਦੇ ਬਰਾਬਰ ਰਹੀ ਹੈ, ਅਤੇ ਇੱਕ $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਹੈ। ਜੀ, ਅਤੇ ਇੱਥੇ ਜਿਹੜਾ ਹਰਜੋਤ ਸਿੰਘ ਜੀ ਆਪਣਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ, ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।